ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ अस्सलाम वालेकुम, सत श्री अकाल जी। किद्दां जी सारे वीर। उम्मीद करदा कि तुसीं सारे वधिया होवोगे। मालक सारिਆਂ ਦੇ ਉੱਤੇ ਆਪਣੀ ਰਹਿਮਤ ਕਰੇ। ਤੁਸੀਂ ਵੇਖ ਰਹੇ ਹੋ ਜੀ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ। ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਸਭ ਤੋਂ ਪਹਿਲਾਂ ਜੀ ਅਸੀਂ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੇ ਬਾਰੇ। ਜਿੱਦਾਂ ਕਿ ਤੁਹਾਨੂੰ ਪਤਾ, ਤੁਸੀਂ ਸੋਸ਼ਲ ਮੀਡੀਆ ਤੇ ਵੀ ਵੇਖਿਆ ਹੋਣਾ, ਸਾਡੀ ਵੀਡੀਓ ਵੀ ਤੁਸੀਂ ਵੇਖੀ ਹੋਈ ਹੋਣੀ ਆ। ਪਿਛਲੀ ਰਾਤ ਜਿਹੜੀ ਆ ਉਹ ਬੜੀ ਤੂਫਾਨੀ ਸੀਗੀ। ਝਾਂਜਾ ਮੀਂਹ ਬਾਰਿਸ਼, ਫਸਲਾਂ ਤਬਾਹ ਹੋ ਗਈਆਂ। ਬੜੇ ਵੱਡੇ ਪੈਮਾਨੇ ਤੇ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ। ਅਸੀਂ ਵੀ ਉਹਦੇ ਉੱਤੇ ਇੱਕ ਵੀਡੀਓ ਪਾਈ ਸੀਗੀ। ਸਾਡੀ ਵੀਡੀਓ ਜਿਹੜੀ ਸੀਗੀ ਉਹ ਇੱਕ ਅਪਡੇਟ ਸੀਗੀ, ਜਿੱਦਾਂ ਕਿ ਸਾਡਾ ਇੱਕ ਰੂਟੀਨ ਵਰਕ ਹੁੰਦਾ ਆ ਉਦਾਂ ਵੀ। ਪਹਿਲਾਂ ਅਸੀਂ ਤੁਹਾਨੂੰ ਆਪਣੀ ਫਸਲ ਦਿਖਾਈ ਸੀ, ਮੱਕੀ ਦਿਖਾਈ ਸੀਗੀ ਵੀ ਕਿੱਡੀ ਸ਼ਾਨਦਾਰ ਖਲੋਤੀ ਸੀ, ਤੇ ਫਿਰ ਅਚਾਨਕ ਜਿਹੜਾ ਆ ਬਾਰਿਸ਼ ਦੀ ਵਜ੍ਹਾ ਨਾਲ, ਤੂਫਾਨ ਦੀ ਵਜ੍ਹਾ ਨਾਲ ਆ ਮੱਕੀ ਜਿਹੜੀ ਆ ਵੀ ਆ ਡੇਗੀ ਹੋਈ ਆ। ਹੁਣ ਵੀ ਤੁਸੀਂ ਇਸ ਵੇਲੇ ਵੇਖਦੇ ਹੋਣੇ ਆ ਵੀ ਪਿੱਛੇ ਜਿਹੜਾ ਮੇਰੇ ਆ ਬੱਦਲ ਜਿਹੜਾ ਨਾ ਚੜੇ ਹੋਏ ਆ, ਤੇ 4 ਵਜੇ ਦਾ ਮੇਰੇ ਖਿਆਲ ਆ ਟਾਈਮ ਹੈਗਾ। 4 ਵੱਜ ਗਏ ਹੋਏ ਆ ਸ਼ਾਮ ਦੇ, ਪਰ ਬੱਦਲਾਂ ਨੇ ਘੇਰਿਆ ਹੋਇਆ ਮੀਂਹ ਦਾ। ਹੁਣ ਵੀ ਮੌਸਮ ਜਿਹੜਾ ਨਾ ਉਹ ਮੀਂਹ ਦਾ ਹੀ ਬਣਿਆ ਹੋਇਆ। ਸਵੇਰ ਸਾਜਰੇ ਵੀ ਬਾਰਿਸ਼ ਹੋਈ ਆ 4 ਵਜੇ। ਹਵਾ ਵੀ ਬਹੁਤ ਚੱਲੀ ਆ, ਹਵਾ ਹੁਣ ਵੀ ਚੱਲਦੀ ਪਈ ਆ। ਬਲਕਿ ਹਲਕੀਆਂ ਹਲਕੀਆਂ ਕਣੀਆਂ ਜਿਹੜੀਆਂ ਕੈਮਰੇ ਦੇ ਵਿੱਚ ਨਹੀਂ ਤੁਹਾਨੂੰ ਵਿਖਣੀਆਂ, ਉਹ ਹਲੇ ਵੀ ਜਿਹੜੀਆਂ ਨਾ ਉਹ ਡਿੱਗਦੀਆਂ ਪਈਆਂ। ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਤੁਹਾਡੇ ਨਾਲ ਇਹ ਕਰਨੀ ਸੀ ਕਿ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ, ਫੇਸਬੁੱਕ, ਟਿਕਟੌਕ ਦੇ ਉੱਤੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਕਿਸਾਨਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ, ਬੜੇ ਵੱਡੇ ਪੈਮਾਨੇ ਤੇ। ਕਿਸੇ ਇੱਕ ਦੋ ਦੀ ਗੱਲ ਨਹੀਂ ਹੈਗੀ। ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾ ਬੜਾ ਲੰਬਾ ਇੱਕ ਜਿਹੜਾ ਰਕਬਾ ਨਾ ਉਹ ਉਸ ਤੂਫਾਨ ਦੀ, ਉਸ ਝਾਂਜੇ ਦੀ ਨਜ਼ਰ ਹੋਇਆ ਆ। ਫਸਲਾਂ ਤਬਾਹ ਹੋਈਆਂ, ਕਮਾਦ ਨੂੰ ਨੁਕਸਾਨ ਹੋਇਆ, ਮੱਕੀਆਂ ਦਾ ਨੁਕਸਾਨ ਹੋਇਆ, ਫਿਰ ਜਿਹੜਾ ਆ ਬਾਗਾਂ ਦਾ ਬੜਾ ਨੁਕਸਾਨ ਹੋਇਆ। ਕਈ ਜਗ੍ਹਾ ਤਾਂ ਇਦਾਂ ਵੀ ਆ ਵੀ ਗੜੇ ਪਏ ਆ, ਉੱਥੇ ਬੜਾ ਨੁਕਸਾਨ ਹੋਇਆ। ਚੱਕ 217 ਹੈਗਾ ਆ ਉੱਥੇ ਜਨਾਬ ਜੀ, ਸੋਲਰ ਪਲੇਟਾਂ। ਮੈਂ ਇਹੋ ਜਿਹੀ ਵੀਡੀਓ ਬੜੀ ਸਾਰੀ ਦੇਖੀਆਂ, ਤੇ ਮੈਂ ਉਹਨ ਵੀਡੀਓ ਦੇ ਵਿੱਚ ਕੁਝ ਵੀਡੀਓ ਇਹੋ ਜਿਹੀ ਵੀ ਦੇਖੀਆਂ ਵੀ ਜਿਨ੍ਹਾਂ ਦੇ ਉੱਤੇ ਗਾਣੇ ਲੱਗੇ ਹੋਏ ਸੀਗੇ ਵੀ ਇਸ ਪਿੰਡ ਦਾ ਕੀ ਰਹਿਣਾ ਜਿਹਦੇ ਉੱਜੜ ਅੱਗੇ ਚਾਵੇ। ਫਿਰ ਕਿਧਰੇ ਇਹ ਸੀ ਵੀ ਮੇਰੇ ਜ਼ਖਮਾਂ ਨੂੰ ਸੁਕਾ ਕੇ ਤੇ ਆਪ ਚੀਰਾ ਦੇ ਦਿੱਤਾ। ਤੇ ਇਹ ਇਸ ਤਰ੍ਹਾਂ ਕਰਕੇ ਮੈਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨਾ ਉਹ ਮੇਰੀ ਨਜ਼ਰਾਂ ਦੇ ਸਾਹਮਣੇ ਗੁਜ਼ਰੀਆਂ। ਫਿਰ ਕਈ ਜਗ੍ਹਾ ਮੈਨੂੰ ਲੋਕ ਜਿਹੜੇ ਆ ਨਾ ਰੋਂਦੇ ਨਜ਼ਰ ਆਏ ਆ। ਕੁਛ ਤਾਂ ਸੱਚੀ ਮੁੱਚੀ ਰੋਂਦੇ ਸੀਗੇ, ਤੇ ਕਈ ਜਿਹੜੇ ਸੀ ਨਾ ਉਹ ਐਕਟਿੰਗ ਕਰਦੇ ਸੀਗੇ, ਤੇ ਐਕਟਿੰਗ ਦੇ ਵਿੱਚ ਰੋ ਰਹੇ ਸੀ। ਯਾਨੀ ਕਿ ਮਜ਼ਾਕ ਵੀ ਕਈ ਲੋਕਾਂ ਨੇ ਨਾ ਇਹਨੂੰ ਬਣਾਇਆ ਹੈਗਾ, ਜਿਹੜਾ ਕਿ ਸਾਨੂੰ ਨਹੀਂ ਬਣਾਉਣਾ ਚਾਹੀਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਇਹ ਬਹੁਤ ਬੜਾ ਨੁਕਸਾਨ ਤਾਂ ਜ਼ਰੂਰ ਹੈਗਾ। ਪਰ ਤੁਸੀਂ ਮੈਨੂੰ ਇੱਕ ਗੱਲ ਦੱਸਿਓ, ਗੁੱਸਾ ਵੀ ਨਾ ਕਰਿਓ, ਵੀ ਮੈਂ ਵੀ ਖਰਚਾ ਕੀਤਾ, ਹੋਰ ਦੋਸਤਾਂ ਵੀਰਾਂ ਨੇ ਵੀ ਇਹ ਖਰਚਾ ਕੀਤਾ ਆਪਣੀ ਫਸਲਾਂ ਦੇ ਉੱਤੇ। ਪਰ ਥੋੜਾ ਜਿਹਾ ਅਗਰ ਜੇ ਜ਼ੇਨ ਦੇ ਵਿੱਚ ਗੌਰ ਕਰੀਏ, ਦੇਖੀਏ, ਸੋਚੀਏ ਨਾ ਵੀ ਉਹ ਜਿਹੜੇ ਸਾਡੇ ਖਰਚਾ ਕਰਨ ਵਾਲੇ ਜਿਹੜੇ ਪੈਸੇ ਸੀਗੇ ਉਹ ਸਾਡੇ ਕੋਲ ਕਿਵੇਂ ਆਏ। ਵੀ ਉਹ ਅਸੀਂ ਕਿਹੜਾ ਘਰੇ ਕੋਈ ਮਸ਼ੀਨ ਰੱਖੀ ਹੋਈ ਆ ਵੀ ਜਿਹਦੇ ਉੱਤੇ ਸਾਡਾ ਕੋਈ ਖਰਚਾ ਹੁੰਦਾ ਹੈ, ਉਹਦੇ 'ਚ ਸਾਨੂੰ ਸੋਨਾ ਪਾਣਾ ਪਿਆ, ਅਸੀਂ ਉਹ ਜਨਾਬ ਜੀ ਨੋਟ ਛਾਪੇ ਤੇ ਲਿਆ ਕੇ ਖਰਚਾ ਕੀਤਾ। ਜਿਹੜੀ ਜ਼ਮੀਨ ਦੇ ਵਿੱਚ ਇਹ ਫਸਲਾਂ ਬੰਦਿਆਂ ਦੀ ਖੜੀਆਂ ਹੈਗੀਆਂ, ਜ਼ਿਮੀਂਦਾਰਾਂ ਦੀਆਂ, ਕਿਸਾਨਾਂ ਦੀ, ਮੇਰੀ, ਇਹ ਜ਼ਮੀਨ ਕਿਹੜਾ ਮੈਂ ਕਿਧਰੋਂ ਲੈ ਕੇ ਆਇਆ ਹੈਗਾ। ਇਹ ਮੈਨੂੰ ਕਿਹਨੇ ਦਿੱਤੀ ਆ? ਇਹ ਮੈਨੂੰ ਮੇਰੇ ਮਾਲਕ ਨੇ ਦਿੱਤੀ ਆ। ਤੇ ਜਿਹੜਾ ਮੈਂ ਇਹਦੇ ਉੱਤੇ ਖਰਚਾ ਕੀਤਾ ਉਹ ਵੀ ਮੇਰਾ ਉਹਨੇ ਮਾਲਕ ਨੇ ਦਿੱਤਾ ਹੈਗਾ। ਜਿੱਥੋਂ ਉਹਨੇ ਪਹਿਲਾਂ ਦਿੱਤਾ ਸੀ ਉਹ ਹੁਣ ਦੁਬਾਰਾ ਮੈਨੂੰ ਦੇਣ ਦੇ ਉੱਤੇ ਕਾਦਰ ਵੀ ਹੈਗਾ ਆ। ਮਾਲਕ ਦੀਆਂ ਨਾ ਕੁਝ ਸਿਫਤਾਂ ਜਿਹੜੀਆਂ ਜਿਹੜੇ ਲੋਕ ਵਾਲਦ ਬਣ ਜਾਂਦੇ ਆ ਨਾ ਉਹਨਾਂ ਦੇ ਵਿੱਚ ਆ ਜਾਂਦੀਆਂ। ਇਹ ਮਾਲਕ ਕਹਿੰਦਾ ਵੀ ਮੇਰੀ ਕੁਝ ਸਿਫਤਾਂ ਉਹਨਾਂ ਬੰਦਿਆਂ ਦੇ ਵਿੱਚ ਆ ਜਾਂਦੀਆਂ ਜਿਹੜੇ ਬਾਪ ਬਣ ਜਾਂਦੇ ਆ। ਤੁਸੀਂ ਇਹ ਦੇਖੋ ਕਿ ਬਾਪ ਨੂੰ ਗੁੱਸਾ ਵੀ ਆ ਜਾਂਦਾ, ਆਪਣੀ ਔਲਾਦ ਨੂੰ ਮਾਰ ਕੁੱਟ ਵੀ ਲੈਂਦਾ, ਘਰੋਂ ਵੀ ਕੱਢ ਦਿੰਦਾ, ਬਹੁਤ ਕੁਝ ਹੁੰਦਾ। ਲੇਕਿਨ 10 ਮਿੰਟਾਂ ਬਾਅਦ, ਘੰਟੇ ਬਾਅਦ, ਦਿਨਾਂ ਬਾਅਦ ਉਹ ਦੁਬਾਰਾ ਫਿਰ ਉਹ ਉਦਾਂ ਇਦਾਂ ਹੀ ਨਹੀਂ ਰਹਿੰਦਾ ਕਿ ਉਹ ਇਸ ਤਰ੍ਹਾਂ ਹੀ ਰਹੂਗਾ। ਤੇ ਆ ਜਿਹੜੀ ਫਸਲ ਦਾ ਨੁਕਸਾਨ ਹੋ ਗਿਆ ਮੰਨ ਲਿਆ, ਪਰ ਇਹ ਕੋਈ ਇਹ ਤਾਂ ਨਹੀਂ ਹੈਗਾ ਵੀ ਇਹ ਹੁਣ ਇਹ ਨੁਕਸਾਨ ਹੀ ਰਹੂਗਾ। ਸਾਡਾ ਈਮਾਨ ਹੈਗਾ ਆ ਵੀ ਜਿਹੜਾ ਸਾਡਾ ਮਾਲਕ ਆ ਉਹ ਤਾਂ ਜਿਹੜਾ ਡਿੱਗੀ ਹੋਈ ਦੇ ਵਿੱਚੋਂ ਖੜੀ ਦੇ ਨਾਲੋਂ ਜ਼ਿਆਦਾ ਰੋਜ਼ੀ ਦੇਣ ਦੀ ਤਾਕਤ ਰੱਖਦਾ ਆ, ਮੁਰਦਿਆਂ ਦੇ ਵਿੱਚ ਜਾਨ ਪਾਉਣ ਦੀ ਤਾਕਤ ਰੱਖਦਾ। ਸਾਰਾ ਨਿਜ਼ਾਮ ਵਿਛਾਇਆ ਹੋਇਆ ਮੇਰੇ ਮਾਲਕ ਦਾ ਹੈਗਾ ਆ। ਇੱਕ ਫਸਲ ਦੇ ਵਿੱਚੋਂ ਨੁਕਸਾਨ ਹੋ ਗਿਆ ਕਿਸੇ ਦੂਸਰੇ ਪਾਸੋਂ ਜਾਂ ਕਿਸੇ ਦੂਸਰੀ ਫਸਲ ਦੇ ਵਿੱਚੋਂ, ਬਲਕਿ ਇਹਦੇ ਚੋਂ ਵੀ ਦੇ ਸਕਦਾ, ਉਹ ਇਸ ਗੱਲ ਦੀ ਕੁਦਰਤ ਰੱਖਦਾ। ਤੇ ਨਾਲੇ ਮਾਲਕ ਕਹਿੰਦਾ ਵੀ ਜਿਹੜੇ ਸਬਰ ਕਰਦੇ ਆ ਮੈਂ ਉਹਨਾਂ ਦੇ ਨਾਲ ਆ, ਇਨ ਅੱਲਾਹ ਮਾ ਸਾਬਰੀਨ। ਫਿਰ ਕਹਿੰਦਾ ਆ ਵੀ ਜਿਨ੍ਹਾਂ ਨੇ ਸਬਰ ਕੀਤਾ ਉਹ ਕਾਮਯਾਬ ਹੋ ਗਏ। ਇਹ ਇੱਕ ਇਮਤਿਹਾਨ ਆ
ਤੇ ਇਹਦੇ ਚੋਂ ਅਸੀਂ ਗੁਜ਼ਰ ਜਾਾਂਗੇ। ਹੁਣ ਤੁਹਾਨੂੰ ਆ ਪਿੱਛੇ ਜੀ ਪਤਾ ਹੀ ਆ ਵੀ ਸਲਾਬ ਵਾਲਾ ਕਿੱਡਾ ਵੱਡਾ ਮਸਲਾ ਹੋਇਆ, ਕਿਤਨੇ ਸਾਰੇ ਲੋਕ ਘਰ ਉਜੜ ਗਏ, ਜਿਨ੍ਹਾਂ ਦੇ ਘਰ, ਸਾਡੇ ਤਾਂ ਸ਼ੁਕਰ ਅਦਾ ਕਰੋ ਵੀ ਘਰ ਸਲਾਮਤ ਹੈ, ਉਹਨਾਂ ਦੇ ਬਾਰੇ ਸੋਚ ਕੇ ਦੇਖੋ ਜਿਨ੍ਹਾਂ ਦੇ ਘਰ ਜਿਹੜੇ ਆ ਉਹ ਸਫਾ ਹਸਤੀ ਤੋਂ ਮਿਟ ਗਏ, ਜ਼ਮੀਨਾਂ ਦੇ ਵਿੱਚ ਪਾਣੀ ਖੜਾ ਹੋ ਗਿਆ, ਫਸਲਾਂ ਤਬਾਹ ਹੋ ਗਈਆਂ, ਟਰੈਕਟਰ ਥੱਲੇ, ਗੱਡੀਆਂ, ਡੰਗਰ ਪਸ਼ੂ ਰੁੜ ਗਏ। ਤੇ ਉਹਨਾਂ ਨੂੰ ਕਿਹਨੇ ਦੇਣਾ? ਉਸੇ ਮਾਲਕ ਨੇ ਦੇਣਾ। ਤੇ ਅੱਜ ਨਹੀਂ ਕੱਲ ਕਿੰਨੇ ਸਾਰੇ ਲੋਕ, ਕਿੰਨੀ ਦੁਨੀਆ ਉਹਨਾਂ ਦੇ ਨਾਲ ਖੜੀ ਹੋ ਗਈ। ਉਹ ਕਿਵੇਂ ਖੜੀ ਹੋ ਗਈ? ਮਾਲਕ ਨੇ ਉਹਨਾਂ ਦੇ ਦਿਲ ਦੇ ਵਿੱਚ ਪਾਇਆ ਵੀ ਮੇਰੇ ਇਹਨਾਂ ਦੀ ਮਦਦ ਕਰੋ। ਇਹ ਵਕਤੀ ਤੌਰ ਤੇ ਮਾਲਕ ਦਾ ਗੁੱਸਾ ਸਮਝ ਲਓ, ਜਾਂ ਫਿਰ ਸਾਡੀਆਂ ਖਤਾਵਾਂ ਵੀ ਇਹਦੇ ਵਿੱਚ ਸ਼ਾਮਲ ਹੈਗੀਆਂ ਆ। ਰੱਬ ਕਹਿੰਦਾ ਵੀ ਜਿੱਦਾਂ ਦੇ ਤੁਸੀਂ ਹੋ ਜਾਓਗੇ ਉਦਾਂ ਦਾ ਮੈਂ ਹੋ ਜਾਊਂਗਾ। ਸਾਨੂੰ ਆਪਣੇ ਆਪ ਨੂੰ ਵੀ ਤਾਂ ਕੋਈ ਸੋਚਣਾ ਚਾਹੀਦਾ ਨਾ ਵੀ ਸਾਡੇ ਵਿੱਚ ਕੀ ਫਾਲਟ ਹੈ ਇਹ ਜਿਹਾ, ਜਾਂ ਕੋਈ ਜਿਹੜਾ ਵੀ ਇਹ ਸਾਡੇ ਨਾਲ ਹੈ ਜੀ ਕੋਈ ਜਿਹੜੀ ਆ ਆਫਤ ਆ ਜਿਹੜੀ ਸਾਡੇ ਤੇ ਵਕਤੀ ਤੌਰ ਦੇ ਉੱਤੇ ਜਿਹੜੀ ਆਂਦੀ ਆ। ਹੁਣ ਜਿਹੜੇ ਆ ਪਰਿੰਦੇ ਆ, ਪੱਖੂ ਆ, ਉਹਨਾਂ ਨੂੰ ਰਿਜ਼ਕ ਕੌਣ ਦਿੰਦਾ? ਜਾਂ ਜਿਹੜੇ ਆ ਡੰਗਰ ਪਸ਼ੂ ਹੈਗੇ ਆ, ਇਹਨਾਂ ਦਾ ਰਿਜ਼ਕ ਕਿੱਥੋਂ ਆਂਦਾ? ਇਹਨਾਂ ਦਾ ਰਿਜ਼ਕ ਸਾਡੀ ਡਿਊਟੀ ਲੱਗੀ ਹੋਈ ਆ ਵੀ ਅਸੀਂ ਇਹਨਾਂ ਦਾ ਰਿਜ਼ਕ ਦਾ ਇੰਤਜ਼ਾਮ ਕਰੀਏ। ਬਿਲਕੁਲ ਇਦਾਂ ਹੀ ਉਹ, ਚਲੋ ਕੁਝ ਸਮੇਂ ਵਾਸਤੇ ਸਾਨੂੰ ਤਕਲੀਫ ਹੁੰਦੀ ਹੈ। ਮੈਂ ਇਸ ਗੱਲ ਦੇ ਵਿੱਚ ਬਿਲਕੁਲ ਵੀ ਉਹ ਨਹੀਂ ਹੈਗਾ ਕਿ ਬੰਦੇ ਨੂੰ ਤਕਲੀਫ ਨਹੀਂ ਹੁੰਦੀ ਹੈਗੀ। ਬਿਲਕੁਲ ਮਾਲ ਦੀ ਜਿਹੜੀ ਆ ਜਾਂ ਔਲਾਦ ਦੀ ਤਕਲੀਫ ਆ, ਜਿਹੜੀ ਫਸਲ ਦੇ ਜਿਹੜੇ ਬਰਬਾਦ ਹੋਣ ਦੀ, ਘਰ ਦੇ ਬਰਬਾਦ ਹੋਣ ਦੀ ਤਕਲੀਫ ਬਹੁਤ ਜ਼ਿਆਦਾ ਹੁੰਦੀ ਆ, ਵਕਤੀ ਤੌਰ ਤੇ ਹੁੰਦੀ ਆ। ਲੇਕਿਨ ਫਿਰ ਬਾਅਦ ਦੇ ਵਿੱਚ ਅੱਲਾਹ ਪਾਕ ਜਦੋਂ ਸਬਰ ਦਿੰਦਾ ਆ, ਇੱਕ ਦਰ ਬੰਦ ਹੁੰਦਾ ਤੇ 100 ਦਰ ਰੱਬ ਕਹਿੰਦਾ ਮੈਂ ਖੋਲ ਦਿੰਦਾ ਹੈਗਾ। ਇਸ ਵਾਸਤੇ ਨਾ ਉਮੀਦ ਨਹੀਂ ਹੋਣਾ ਚਾਹੀਦਾ। ਇਸ ਫਸਲ ਤੋਂ ਅਸੀਂ ਅਗਲੀ ਫਸਲ ਦੇ ਵਿੱਚੋਂ ਰੱਬ ਜਿਹੜਾ ਆ ਉਹ ਰਿਜ਼ਕ ਦੇ ਦੂਗਾ। ਕੀੜਿਆਂ ਮਕੌੜਿਆਂ ਦੇ ਰਿਜ਼ਕ ਦਾ ਇੰਤਜ਼ਾਮ ਕੌਣ ਕਰਦਾ? ਪਾਣੀ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਦਰਿਆਵਾਂ ਦੇ ਵਿੱਚ ਜਿਹੜੀ ਇੰਨੀ ਮਖਲੂਕ ਰਹਿੰਦੀ ਆ, ਉਹਦੇ ਰਿਜ਼ਕ ਦਾ ਕੌਣ ਇੰਤਜ਼ਾਮ ਕਰਦਾ? ਇਸ ਵਾਸਤੇ ਪਰੇਸ਼ਾਨ ਹੋਣ ਦੀ ਲੋੜ ਕੋਈ ਨਹੀਂ ਹੈਗੀ। ਮਾਲਕ ਜਿਹੜਾ ਨਾ ਉਹ ਕਰਮ ਕਰੂਗਾ। ਸਬਰ ਦੇ ਨਾਲ ਜਿਹੜਾ ਨਾ ਉਸ ਮਾਲਕ ਦਾ ਸ਼ੁਕਰ ਅਦਾ ਕਰੋ। ਲਓ ਜੀ, ਇੱਥੇ ਹੁਣ ਕਣੀਆਂ ਪੈਣ ਲੱਗ ਗਈਆਂ, ਮੀਂਹ ਸ਼ੁਰੂ ਹੋ ਗਿਆ। ਮੈਂ ਗੱਲ ਕੀਤੀ ਸੀ ਨਾ ਤੁਹਾਡੇ ਨਾਲ, ਤੇ ਆਪਾਂ ਪਰਾਂ ਜਾ ਕੇ ਗੱਲ ਕਰਦੇ ਹਾਂ। ਗੱਲ ਹਜੇ ਤੁਹਾਡੇ ਨਾਲ ਕਰਨੀ ਹੈ। ਲਓ ਜੀ, ਮੀਂਹ ਸ਼ੁਰੂ ਹੋ ਗਿਆ, ਚੰਗਾ ਭਲਾ। ਤੇ ਅਸੀਂ ਹੁਣ ਇਸ ਵੇਲੇ ਖਲੋਤੇ ਆ ਆਪਣੇ ਪੀਪਲ ਵਾਲੇ ਸਟੂਡੀਓ ਦੇ ਵਿੱਚ, ਜਿੱਦਾਂ ਕਿ ਤੁਹਾਨੂੰ ਪਤਾ ਹੈਗਾ। ਅੱਛਾ, ਆਪਾਂ ਗੱਲ ਕਰਦੇ ਪਏ ਸੀ, ਮੈਂ ਇਹ ਗੱਲ ਕਰਦਾ ਕਿ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਵੀ ਮੈਂ ਲੋਕਾਂ ਦੇ ਮੂੰਹਾਂ ਤੋਂ ਜਦੋਂ ਆ ਸਲਾਬ ਆਇਆ ਨਾ, ਬੜੇ ਅਫਸੋਸ ਦੀ ਗੱਲ ਆ ਵੀ ਕਈ ਲੋਕਾਂ ਦੇ ਮੂੰਹ ਚੋਂ ਮੈਂ ਇਹ ਗੱਲ ਸੁਣੀ ਵੀ ਯਾਰ ਹੁਣ ਉਧਰ ਫਸਲਾਂ ਨਹੀਂ ਰਹੀਆਂ, ਜਾਂ ਇਹੋ ਜਿਹਾ ਮਸਲਾ ਬਣ ਗਿਆ, ਮੱਕੀ ਦਾ ਰੇਟ ਚੜ ਜਾਊਗਾ ਤੇ ਇਹ ਹੋ ਜਾਊਗਾ। ਇਹ ਗੱਲਾਂ ਵੀ ਹੁੰਦੀਆਂ ਰਹੀਆਂ, ਤੇ ਇਹਨਾਂ ਗੱਲਾਂ ਦੇ ਵਿੱਚ ਫਿਰ ਜਦੋਂ ਇਹੋ ਜਿਹਾ ਮਾਮਲਾਤ ਬਣ ਜਾਂਦੇ ਆ ਤੇ ਸਾਰੀ ਗੱਲ ਉਹ ਮਾਲਕ ਆ ਉਹ ਵੀ ਸੁਣ ਰਿਹਾ ਹੈਗਾ ਆ। ਤੇ ਥੋੜਾ ਜਿਹਾ ਖਿਆਲ ਕਰਿਆ ਕਰੋ। ਮੈਂ ਜਿਹੜੀ ਵੀਡੀਓ ਕੱਲ ਪਾਈ ਸੀ ਆ ਮੱਕੀ ਦੇ ਬਾਰੇ ਚ, ਤੇ ਉਹਦੇ ਥੱਲੇ ਵੀਰਾਂ ਭਰਾਵਾਂ ਨੇ ਕਮੈਂਟ ਕੀਤੇ, ਵੀ ਅਫਸੋਸ ਵੀ ਕੀਤਾ ਮੇਰੇ ਨਾਲ। ਮੈਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਦਾ। ਫਿਰ ਮੈਨੂੰ ਕਈ ਵੀਰਾਂ ਨੇ, ਪਰਦੇਸੀ ਪੁੱਤਰਾਂ ਨੇ, ਸਾਡਿਆਂ ਨੇ ਕਿਹਾ ਵੀ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਆ। ਭਾਈਜਾਨ, ਤੁਸੀਂ ਸਾਡੇ ਵਾਸਤੇ ਦੁਆ ਕਰਿਆ ਕਰੋ। ਤੁਸੀਂ ਤਾਂ ਅੱਗੇ ਬੜਾ ਕੁਝ ਸਾਡੇ ਵਾਸਤੇ ਕਰਦੇ ਆ ਤੇ ਕਰ ਰਹੇ ਆ, ਤੇ ਅੱਲਾਹ ਪਾਕ ਤੁਹਾਨੂੰ ਕਰਨ ਦੀ ਤੌਫੀਕ ਦੇਵੇ। ਮੇਰੇ ਅਕਾਊਂਟ ਦੇ ਵਿੱਚ ਹਲੇ ਵੀ ਸਾਡੇ ਪਰਦੇਸੀ ਪੁੱਤਰਾਂ ਦੇ ਪੈਸੇ ਥੋੜੇ ਜਿਹੇ ਪਏ ਹੈਗੇ ਆ, ਜਿਹੜੇ ਅਸੀਂ ਸਲਾਬ ਜ਼ਦਗਾਨ ਵਾਸਤੇ, ਤੇ ਫਿਰ ਬਾਰਿਸ਼ ਸ਼ੁਰੂ ਹੋ ਗਈ, ਮੌਸਮ ਖਰਾਬ ਹੋ ਗਿਆ, ਤੇ 2-3 ਦਿਨਾਂ ਤੱਕ ਇਨਸ਼ਾਅੱਲਾ ਜਾਵਾਂਗੇ। ਜਿਹਦੇ ਮੁਕੱਦਰਾਂ ਦੇ ਔਰ ਜਿਹਦੇ ਹੋਏ ਉਹਦੇ ਤੱਕ ਅਸੀਂ ਉਹ ਜ਼ਰੂਰ ਪਹੁੰਚਾਵਾਂਗੇ ਜੀ। ਫਿਰ ਸਾਡੇ ਇੱਕ ਦੋਸਤ ਵੀਰ ਨੇ ਕਮੈਂਟ ਕੀਤਾ ਕਿ ਅਸੀਂ ਜਿਹੜਾ ਨਾ ਉਸ਼ਰ ਨਹੀਂ ਅਦਾ ਕਰਦੇ ਹੈਗੇ, ਅਸੀਂ ਇਸਤਗਫਾਰ ਨਹੀਂ ਕਰਦੇ ਹੈਗੇ, ਅਸੀਂ ਭੈਣਾਂ ਦਾ ਹਿੱਸਾ ਨਹੀਂ ਦਿੰਦੇ ਹੈਗੇ। ਉਹ ਬਿਲਕੁਲ ਜਿਹੜਾ ਨਾ ਉਹ ਸਾਡੇ ਵੀਰ ਨੇ ਜਿਹਨੇ ਗੱਲ ਕੀਤੀ ਆ ਨਾ, ਉਹਨੇ ਸਹੀ ਗੱਲ ਕੀਤੀ ਹੈਗੀ ਆ। ਸਾਡੇ 'ਚ ਖਾਮੀਆਂ ਵੀਰ ਜੀ ਮੌਜੂਦ ਹੈਗੀਆਂ, ਜਿਨ੍ਹਾਂ ਤੇ ਸਾਨੂੰ ਆਪਣੇ ਗਿਰੇਬਾਨ ਦੇ ਅੰਦਰ, ਮੈਨੂੰ ਵੀ ਤੇ ਸਾਰਿਆਂ ਨੂੰ ਝਾਂਕਣ ਦੀ ਲੋੜ ਹੈਗੀ ਆ ਵੀ ਸਾਡੇ ਵਿੱਚ ਇਹੋ ਜਿਹਾ ਕੀ ਹੈਗਾ ਕਿ ਮਾਲਕ ਸਾਡੇ ਤੋਂ ਨਾਰਾਜ਼ ਹੈਗਾ। ਜਦੋਂ ਕੋਈ ਔਲਾਦ, ਜਿੱਦਾਂ ਮੈਂ ਅੱਗੇ ਤੁਹਾਡੇ ਨਾਲ ਗੱਲ ਕੀਤੀ ਆ ਵੀ ਜਦੋਂ ਕੋਈ ਬਾਪੂ ਨਾਰਾਜ਼ ਹੋਵੇ, ਔਲਾਦ ਸੋਚਦੀ ਆ ਨਾ ਵੀ ਕਿਉਂ ਨਾਰਾਜ਼ ਆ, ਤੇ ਬਿਲਕੁਲ ਸਾਨੂੰ ਮਾਫੀ ਮੰਗਣੀ ਚਾਹੀਦੀ ਆ। ਇਸਤਗਫਾਰ ਤਾਂ ਜੀ ਹਰ ਬੰਦਾ ਕਰਦਾ, ਮਾਫੀ ਤਾਂ ਮੰਗਦਾ, ਲੇਕਿਨ ਸਾਡੇ ਵਿੱਚ ਇਹ ਖਾਮੀ ਬਿਲਕੁਲ ਮੌਜੂਦ ਹੈਗੀ ਆ ਵੀ ਅਸੀਂ ਰੱਬ ਦਾ ਹਿੱਸਾ ਜਿਹੜਾ ਨਾ ਉਹ ਅਸੀਂ ਸਹੀ ਤਰ੍ਹਾਂ ਅਦਾ ਨਹੀਂ ਕਰਦੇ ਹੈਗੇ। ਕਰਦੇ ਵੀ ਆ ਬਹੁਤ ਸਾਰੇ ਲੋਕ, ਲੇਕਿਨ ਇਹਦੇ ਵਿੱਚ ਅਸੀਂ ਗਫਲਤ ਵਰਤਦੇ ਆ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਤੇ ਮੇਰੀ ਗੱਲ ਦਾ ਗੁੱਸਾ ਵੀ ਨਾ ਕਰਿਓ। ਮਾਲਕ ਨੇ ਸਾਡੀ ਆ ਜਿਹੜੀ ਜ਼ਮੀਨ ਆ, ਸਾਡਾ ਜਿਹੜੀ ਆ ਫਸਲ ਬਾੜੀ ਦੇ ਵਿੱਚ ਨਾ, ਉਹਨੇ ਮਾਲਕ ਨੇ ਕਿਹਾ ਵੀ ਮੇਰਾ 20ਵਾਂ ਹਿੱਸਾ ਆ, ਜਿਹੜਾ ਕਿ 100 ਮਣ ਦੇ ਵਿੱਚੋਂ ਸਿਰਫ 5 ਮਣ ਬਣਦਾ, ਤੇ ਅਸੀਂ ਬਿਲਕੁਲ ਉਹਨੂੰ ਦੇਣ ਲੱਗਿਆਂ ਬੜੇ ਔਖੇ ਹੁੰਦੇ ਆ। ਇਸ ਵਾਸਤੇ ਇਹਨਾਂ ਗੱਲਾਂ ਦੇ ਉੱਤੇ ਗੌਰ ਜਿਹੜਾ ਆ ਬਹੁਤ ਜ਼ਰੂਰੀ ਆ। ਵੀਡੀਓ ਮੇਰੀ ਲੰਬੀ ਹੁੰਦੀ ਜਾ ਰਹੀ ਆ, ਤੇ ਆ ਬਾਰਿਸ਼ ਨਾਲ ਮੈਂ ਤੁਸੀਂ ਦੇਖ ਲਓ ਵੀ ਭਿੱਗ ਗਿਆ ਹਾਂ, ਵੀ ਪਿੱਪਲ ਥੱਲੇ ਵੀ ਮੀਂਹ ਜਿਹੜਾ ਨਾ ਆ ਰਿਹਾ ਆ।
ਤੇ ਆਖਰ ਦੇ ਉੱਤੇ ਉਹੀ ਗੱਲ ਹੈਗੀ ਆ ਵੀਰ ਜੀ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਨਾਲ, ਸਾਰੇ ਵੀਰਾਂ ਦੇ ਨਾਲ। ਰੱਬ ਰੱਖ।